ਤੇ ਇਹ ਫਿਰ ਜਿਹੜੀ ਡੈਕਲੇਰੇਸ਼ਨਸ ਆ ਇਹਨਾਂ ਦੀਆਂ ਕੀ ਪ੍ਰੋਬਲਮਸ ਆ ਰਹੀਆਂ? ਡੈਕਲੇਰੇਸ਼ਨ ਦੀ ਜੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਹੈ ਕਿ ਭਾਈ ਜਿਹੜੀ ਤੁਹਾਡੇ ਨਾਲ ਆਪ ਹੱਡ ਬੀਤੀ ਆ, ਆਪ ਆਪਣੀ ਦੱਸੋ ਕਿਹੜੇ ਪਿੰਡ 'ਚ ਸੀਗਾ, ਕਦੋਂ ਗੁਰਦੁਆਰੇ ਜਾਣਾ ਸ਼ੁਰੂ ਕੀਤਾ, ਕਦੋਂ ਮੈਂ ਕਲਾਸ ਪਾਸ ਕੀਤੀ, ਕਦੋਂ ਮੈਂ ਖੇਤੀਬਾੜੀ ਦੇ ਕੰਮਾਂ 'ਚ ਹੱਥ ਵਟਾਇਆ, ਕਿੱਥੇ ਤੁਹਾਡਾ ਪਿੰਡ ਲੋਕੇਟਡ ਆ, ਕਿਹੜੇ ਤੁਹਾਡੇ ਹਲਕੇ ਦੇ ਉਮੀਦਵਾਰ ਆ। ਉਹ ਆਪਣੀ ਜਿਹੜੀ ਕੇਸ ਆ ਉਹਨੂੰ ਭਰਾਓ ਇਸ ਹਿਸਾਬ ਨਾਲ ਪ੍ਰਜੈਂਟ ਕਰੋ ਕਿ ਜਿਹੜਾ ਅਸਲੀ ਹਰੇਕ ਚੀਜ਼ ਜਿਹੜੀ ਤੁਹਾਡੀ ਇੰਟਰਨੈਟ ਦੇ ਉੱਤੇ ਮੈਚ ਹੋਵੇਗੀ, ਜੇ ਤੁਸੀਂ ਕਿਸੇ ਦਾ ਨਾਂ ਵੀ ਲੈਂਦੇ ਆ, ਹਰੇਕ ਚੀਜ਼ ਜਿਹੜੀ ਤੁਹਾਡੀ ਜਿਹੜੀ ਉਹ ਅਥੈਂਟੀਕੇਟ ਹੋਵੇ, ਕਿ ਹਰੇਕ ਬੰਦੇ ਦਾ ਜਿਹੜਾ ਅਲੱਗ-ਅਲੱਗ ਉਹ ਹੋਵੇ। ਜਦੋਂ ਤੁਸੀਂ ਕਹਿੰਦੇ ਕਿ ਆਹ ਸਾਲ ਮੈਂ ਗ੍ਰੈਜੂਏਟ ਹੋਇਆ, ਉਹਦਾ ਤੁਹਾਡੇ ਕੋਲ ਸਕੂਲ ਦਾ ਸਰਟੀਫਿਕੇਟ ਹੋਵੇ। ਤੁਸੀਂ ਕਹਿੰਦੇ ਆ ਕਿ ਫਲਾਣੇ ਬੰਦੇ ਨਾਲ ਮੇਰਾ ਪੋਲੀਟੀਕਲ ਪੰਗਾ ਵਾ, ਉਹ ਬੰਦੇ ਦੀ ਉਹਨਾਂ ਸਾਲਾਂ ਦੇ ਵਿੱਚ ਉਮੀਦਵਾਰ ਹੋਵੇ, ਚੋਣਵਾਰ ਹੋਵੇ, ਕੋਈ ਅਥੈਂਟਿਸਿਟੀ ਤਾਂ ਉਹਦੇ ਵਿੱਚ ਹੋਵੇ। ਫਿਰ ਤੁਹਾਡੇ ਹੁਣ ਮੈਂ ਐਗਜ਼ਾਮਪਲ ਆ ਗਿਆ ਨਾ, ਉਹ ਜੇ ਕੋਈ ਕਹਿੰਦਾ ਕਿ 2 ਵਾਰੀ ਹਮਲਾ ਹੋਇਆ ਤੇ ਹੁਣ ਇੱਕ ਲੈਟਰ ਉਹਦਾ ਬੰਦੇ ਦੀ 2019 ਦੀ, ਇੱਕ ਉਹਦੀ 2017 ਦੀ, ਤੇ ਬੰਦਾ ਦਫ਼ਤਰ 'ਚ ਹੀ ਬੈਠਾ, ਉਹਨੂੰ ਮੈਂ ਪੁੱਛਾਂ ਵੀ ਤੇਰੀ 19 ਦੀ ਗੱਲ ਹੀ ਹੈ, ਕਹਿੰਦਾ 19 'ਚ ਮੇਰੀ ਇੱਕ ਵਾਰੀ ਤਰੀਕ ਪਈ ਸੀਗੀ ਨਾ, ਤੇ ਤਾਂ ਕਰਕੇ ਮੈਂ 19 'ਚ ਬਣਾਈ ਸੀਗੀ ਲੈਟਰ। ਤੇ ਮੈਂ ਕਿਹਾ ਫਿਰ ਦੂਜੇ ਵਾਲੇ ਦੀ 17 'ਚ ਕਿਉਂ ਆ, 17 ਦਾ ਉਹਨੂੰ ਜਵਾਬ ਨਾ ਪਤਾ ਲੱਗੇ ਕਿ 17 'ਚ ਕਿਉਂ ਬਣੀ ਹੈ। ਕੋਈ ਮਤਲਬ ਜਵਾਬ ਨਹੀਂ। ਹੁਣ ਜੱਜ ਵੀ ਇਹਦਾ ਪੁੱਛਦਾ ਕਿ ਆਹ ਵਾਲੀ ਲੈਟਰ ਤੂੰ 17 'ਚ ਕੀ ਬਣਾਈ, 17 'ਚ ਤਾਂ ਨਾ ਤੇਰੀ ਤਰੀਕ ਸੀਗੀ, ਨਾ ਤੇਰਾ ਹਮਲਾ ਜਿਹੜਾ ਤੇਰਾ ਇਲਾਜ ਤੇਰਾ ਹੋਇਆ 2014 ਦੇ ਵਿੱਚ, 17 ਦੇ ਵਿੱਚ ਲੈਟਰ ਬਣਨ ਦਾ ਕੀ ਮਤਲਬ ਹੈਗਾ। ਸਿੰਪਲ ਜਿਹਾ ਸਵਾਲ ਹੈ ਕਿ ਕਿਉਂ ਬਣੀ ਹੈ, ਆਪਣੀ ਹਾਜ਼ਰ ਜਵਾਬੀ ਹੈ ਬੰਦੇ ਦੀ, 17 'ਚ ਕਿਉਂ ਬਣਾਈ ਹੈ। ਹੁਣ ਬੰਦਾ ਕਈ ਵਾਰੀ ਜਵਾਬ ਹੀ ਨਹੀਂ ਦੇ ਸਕਦਾ ਕਿ 17 'ਚ ਮੇਰੇ ਕੋਲ ਲੈਟਰ ਕਿਉਂ ਆਈ ਹੈ, ਹਨਾ। ਸੋ ਇਦਾਂ ਦੇ ਜਿਹੜੇ ਦਸਤਾਵੇਜ਼ ਡਾਕੂਮੈਂਟ ਜਿਹੜੇ ਬਣਦੇ ਆ, ਉਹਦੇ ਵਿੱਚ ਵੀ ਜਿਹੜੀ ਐਕਚੁਅਲ ਡੇਟ ਆ ਜਦੋਂ ਤੁਸੀਂ ਬਣਾਏ ਆ, ਜੇ ਲੇਟੈਸਟ ਆ, ਅੱਜ ਦੀ ਡੇਟ 'ਤੇ ਤੁਹਾਡੇ ਜੇ ਡਾਕੂਮੈਂਟ ਬਣੇ ਹੋ, ਤੇ ਅੱਜ ਦੀ ਡੇਟ ਹੀ ਹੋਣੀ ਚਾਹੀਦੀ ਆ। ਨਕਲੀ ਡਾਕੂਮੈਂਟ ਨਹੀਂ ਕੋਈ ਲਾਉਣਾ। ਜਿਹੜੀ ਲੇਟੈਸਟ ਡੇਟ ਆ, ਜਦੋਂ ਜਦੋਂ ਦੇ ਹੋਣੇ ਆ ਉਦੋਂ ਦੇ ਲਾਣੇ ਆ, ਕਿਉਂਕਿ ਤੁਸੀਂ ਆਪਣੇ ਵੱਲੋਂ ਲੋਕੀ ਕਈ ਵਾਰੀ ਕੀ ਹੈ ਕਿ ਹੁਸ਼ਿਆਰੀ ਮਾਰ ਲੈਂਦੇ ਕਿ ਚੱਲ ਮੈਂ ਬੈਕ ਡੇਟਡ ਹੋਵੇ, ਕਿਤੇ ਮੇਰਾ ਕੇਸ ਦਾ ਫਾਇਦਾ ਹੋ ਜਾਣਾ। ਕੋਈ ਫਾਇਦਾ ਫੂਦਾ ਨਹੀਂ ਹੋਣਾ। ਉਹ ਤੁਹਾਡਾ ਨਕਲੀ ਡਾਕੂਮੈਂਟ ਜਿਹੜਾ ਉਹ 'ਚ ਤੁਹਾਨੂੰ ਸਰਕਾਰੀ ਵਕੀਲ ਆ, ਜੱਜ ਆ, ਉਹਨਾਂ ਦੀ ਉਹ ਲੀਗਲ ਪ੍ਰੋਫੈਸ਼ਨਲ ਦੀ ਟ੍ਰੇਨਿੰਗ ਇਸ ਹਿਸਾਬ ਦੀ ਆ। ਉਹ ਫਿਰ ਸਵਾਲ ਜਵਾਬ ਜੋ ਤੁਹਾਨੂੰ ਪੁੱਛਣੇ, ਲੋਕਾਂ ਨੇ ਹੁਣ ਪੜ੍ਹਿਆ ਹੀ ਨਹੀਂ ਆਪਣੀਆਂ ਲੈਟਰਾਂ, ਸਾਈਨ ਕਦੋਂ ਹੋਈਆਂ, ਕਿੱਦਾਂ ਹੋਈਆਂ। ਤੇ ਕੋਰਟ ਦੇ ਵਿੱਚ ਵੀ ਕਈ ਵਾਰੀ ਸਿੱਧਾ ਹੀ ਚੱਲ ਜਾਂਦੇ ਹਨ। ਹੁਣ ਆਪਣਾ ਸਾਡਾ ਪਹਿਲਾ ਸਵਾਲ ਇਹ ਹੁੰਦਾ ਕਿ ਭਾਈ ਤੂੰ ਆਪਣੀਆਂ ਮੈਡੀਕਲ ਲੈਟਰਾਂ ਪੜ੍ਹੀਆਂ, ਤੇ ਬੰਦਾ ਕਹਿੰਦਾ ਜੀ ਮੈਂ ਪੜ੍ਹੀਆਂ ਹੈ ਨਾ। ਉਹਦੇ ਪੜ੍ਹੀਆਂ ਦਾ ਮਤਲਬ ਇੱਦਾਂ ਕਿ ਉਹਦੇ 'ਚ ਡੇਟ, ਕੋਮਾ, ਬਿੰਦੀ ਜਿਹੜੀ ਵੀ ਪਈ ਆ, ਹਰੇਕ ਚੀਜ਼ ਤੁਹਾਡੀ ਨਿਗਾਹ 'ਚ ਹੈਗੀ ਆ। ਕਿਉਂਕਿ ਕੱਲ੍ਹ ਨੂੰ ਜੇ ਤੁਹਾਡੇ ਕੋਲ ਪੁੱਛਿਆ ਜਾਵੇ, ਉਹਨਾਂ ਨੇ ਤਾਂ ਹੁਣ ਜਾ ਕੇ ਤਾਂ ਡਾਕਟਰ ਦੇ ਕੋਲ ਉਹਨਾਂ ਨੇ ਤੁਹਾਡੇ ਕੋਲ ਸਵਾਲ ਜਵਾਬ ਰਾਹੀਂ ਵੈਰੀਫਾਈ ਕਰਨਾ ਕਿ ਬੰਦਾ ਸੱਚ ਬੋਲਦਾ ਕਿ ਝੂਠ ਬੋਲਦਾ। ਜੇ ਤੁਹਾਡੇ ਲੈਟਰਸ ਵਗੈਰਾ, ਡਾਕੂਮੈਂਟਸ ਵਗੈਰਾ ਲੇਟੈਸਟ ਡੇਟ ਦੇ ਆ, ਜਿੱਦਾਂ ਹੁਣ ਮੰਨ ਲਓ ਕਿਸੇ ਦੀ 2023 'ਚ ਤਰੀਕ ਆ, 23 ਦੇ ਵਿੱਚ ਉਹਦੇ ਕੋਲ ਡਾਕਟਰ ਦੀ ਲੈਟਰ ਆ, ਜੋ ਵੀ ਉਹਦਾ ਸੀਗਾ, ਫਿਰ ਉਹਨੇ ਕਹਿਣਾ ਕਿ 23 ਦੇ ਵਿੱਚ ਹੁਣ ਕਿੱਦਾਂ ਬਣਾਏ। ਉਹਨੇ ਕਹਿਣਾ ਮੇਰੀ ਹੁਣ ਜੋ ਵੀ ਸੀਗਾ ਨਾ, ਕਿ ਉਹਨੇ ਜੱਜ ਨੇ ਪੁੱਛਣਾ ਕਿ ਕਿੱਦਾਂ ਤੇਰੇ ਕੋਲ ਪਹੁੰਚੇ। ਉਹਨੇ ਆਪਣਾ ਦੱਸਣਾ ਕਿ XYZ ਬੰਦੇ ਨੇ ਬਣਾ ਕੇ ਕਿੱਦਾਂ ਭੇਜੇ, ਡਾਕ ਰਾਹੀਂ ਭੇਜੇ, ਈਮੇਲ ਕੀਤੀ। ਫਿਰ ਮੇਨ ਮੁੱਦਾ ਉੱਠਦਾ ਕਿ ਜਿਹੜੇ ਬੰਦੇ ਨੇ ਲੈਟਰ ਬਣਾਈ ਹੈ ਡਾਕਟਰ ਨੇ, ਉਹਨੇ ਕਿਹੜੇ ਹਿਸਾਬ ਨਾਲ ਬਣਾਈ ਆ, ਉਹਦੇ ਕੋਲ ਰੈਕਡ ਹੈਗੇ ਕਿ ਨਹੀਂ ਹੈਗੇ। ਹੁਣ ਸਾਡਾ ਇੱਕ ਕੇਸ ਸੀਗਾ, ਉਹਦੇ ਵਿੱਚ ਜੱਜ ਨੇ ਕਿਹਾ ਸੀ, ਕਹਿੰਦਾ ਕੇਸ ਕਹਿੰਦਾ ਪਾਸ ਆ ਬੰਦੇ ਦਾ, ਪਰ ਕਹਿੰਦਾ ਜਿਹੜਾ ਡਾਕਟਰ ਦੇ ਰੈਕਡ ਦੀ ਕਹਿੰਦਾ ਕਾਪੀ ਆ, ਉਹਦੀ ਕਹਿੰਦਾ ਨੋਟਰੀ ਜਿਹੜੀ ਸਾਨੂੰ ਲੈ ਕੇ ਆ ਕੇ ਦਿਓ ਕਿ ਰੈਕਡ ਕਿੱਥੇ ਉਹਨੇ ਰੱਖੇ ਆ, ਕਿ ਉਹਨੂੰ ਕਿੱਦਾਂ ਪਤਾ ਐਡੀ ਡਿਟੇਲ ਦੇ ਨਾਲ। ਤੇ ਕਈ ਵਾਰੀ ਆਪਾਂ ਡਾਕਟਰ ਦੀ ਵੀ ਲੈਟਰ ਦੇ, ਉਹਨੇ ਵੀ ਲਿਖਿਆ ਇੱਥੇ ਹਮਲਾ ਹੋਇਆ ਸੀ, ਇੱਦਾਂ ਹੋਇਆ ਸੀ। ਉਹਨੇ ਕਹਿਣਾ, ਉਹਨੇ ਸਿੱਧਾ ਹੀ ਸਵਾਲ ਪੁੱਛਣਾ ਕਿ ਉਹਨੇ ਕਹਿਣਾ ਡਾਕਟਰ ਨੂੰ ਕਿੱਦਾਂ ਪਤਾ 10 ਸਾਲਾਂ ਬਾਅਦ ਕਿ ਭਾਈ ਤੇਰੇ ਉੱਤੇ ਹਮਲਾ ਹੋਇਆ ਸੀਗਾ। ਡਾਕਟਰ ਦਾ ਤਾਂ ਹੁਣ ਕੰਮ, ਕੋ ਹਜ਼ਾਰਾਂ ਪੇਸ਼ੈਂਟ ਜਾਂਦੇ ਆ। ਜੀ। ਔਰ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਹਰੇਕ ਚੀਜ਼ ਉਹਨਾਂ ਨੇ ਦੇਖਣੀ ਹੈ ਕਿ ਅਥੈਂਟਿਕ ਆ, ਜਰਨਲ ਆ। ਬਿਜ਼ਨਸ ਜਿੱਦਾਂ ਚੱਲਦਾ ਉੱਥੇ ਡਾਕਟਰਾਂ ਦਾ, ਕਿ ਉਹਦੇ ਹਿਸਾਬ ਨਾਲ ਇਹਦੇ ਆਏ ਆ ਕਿ ਇਹਦੀ ਸਪੈਸ਼ਲ ਹੈ ਨਾ। ਸੋ ਸੇਮ ਚੀਜ਼ ਉਹਨੇ ਇੱਕ ਦਾ ਸੀਗਾ ਕਿ ਉਹਨੂੰ ਪੁੱਛੇ ਕਿ ਰਾਹਗੀਰਾਂ ਦੇ ਜਿਹੜੇ ਐਫੀਡੇਵਿਟ ਆ, ਕਿ ਜਿਨ੍ਹਾਂ ਨੇ ਰਾਹਗੀਰਾਂ ਨੇ ਬਚਾਇਆ, ਉਹਨਾਂ ਦੇ ਜਿਹੜੀ ਮੇਨ ਚੀਜ਼ ਆ ਕਿੱਦਾਂ। ਇਹਦੇ ਵਿੱਚ ਆਪਾਂ ਕਈ ਵਾਰੀ ਦੇਖਿਆ ਮਸਲੇ ਬੜੇ ਜ਼ਿਆਦਾ ਉੱਠਦੇ ਆ ਕਿ ਤੈਨੂੰ ਘਰੇ ਲੈ ਕੇ ਗਏ ਸੀ, ਕਿ ਡਾਕਟਰ ਦੇ ਲੈ ਕੇ ਗਏ ਸੀਗੇ। ਉਹ ਟਰਾਂਸਲੇਟਰ ਇੰਟਰਪ੍ਰੇਟਰਾਂ ਤੋਂ ਵਿੱਚ ਪਵਾਏ ਆ। ਇੱਕ ਰਾਹਗੀਰ ਘਰ ਛੱਡੀ ਜਾਂਦਾ ਉਹਨੂੰ, ਇੱਕ ਨੂੰ ਡਾਕਟਰ ਦੇ ਛੱਡੀ ਜਾਂਦਾ। ਇੱਕ ਕਹਿੰਦਾ ਤੇ ਮੈਂ ਬਾਪੂ ਨੂੰ ਫੋਨ ਕੀਤਾ ਸੀ, ਇੱਕ ਕਹਿੰਦਾ ਬਾਪੂ ਉੱਥੇ ਆ ਕੇ ਮਿਲਿਆ ਸੀਗਾ। ਤੇ ਜਿਹੜੇ ਉਹਦੇ ਬੰਦੇ ਦੇ ਬਿਆਨ ਆ ਉਹ ਬਾਰਡਰ ਤੇ ਕੁਛ ਹੋਰ ਕਹੀ ਜਾਂਦੇ ਆ। ਜਿਹੜਾ ਵਿੱਚ ਡਿਟੇਲ ਲਿਖੀ ਆ ਉਹ ਕੁਛ ਹੋਰ ਕਹੀ ਜਾਂਦੀ ਆ ਕਿ ਘਰ ਵਾਲਾ ਇਹ, ਤੇ ਜਿਹੜਾ ਬਾਪੂ ਦਾ ਐਫੀਡੇਵਿਟ ਹੈਗਾ ਉਹ ਕੁਛ ਹੋਰ ਕਹੀ ਜਾਂਦਾ। ਕਿ ਮਤਲਬ ਸਿਰਫ ਇੰਨੀ ਗੱਲ ਤੇ ਇੱਕ ਬੰਦੇ ਨਾਲ ਮੇਲ ਕਿੱਥੇ ਹੋਇਆ ਹੈਗਾ, ਕਿ ਜਦੋਂ ਮੁੰਡੇ ਨੂੰ ਫੱਟੜ ਦੇਖਿਆ ਉਹਦੇ ਨਾਲ ਕਦੋਂ ਹੋਇਆ ਸੀਗਾ ਨਾ। ਸੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਉਹਦੇ ਵਿੱਚ ਵੀ ਜਿਹੜਾ ਜੱਜ ਹੈਗਾ ਉਹ ਮੌਕਾ ਦਿੰਦਾ ਪੂਰਾ ਕਿ ਭਾਈ ਤੂੰ ਦੱਸ, ਤੁਰਨਾ ਐਕਚੁਅਲ 'ਚ ਦੱਸ ਤੂੰ ਕਿਉਂ ਇਹੀ ਬੰਦਾ ਦਾ ਇੱਦਾਂ। ਫਿਰ ਉਹ ਇੱਦਾਂ ਕਿ ਆਹ ਚੀਜ਼ ਇੱਦਾਂ ਕਿਉਂ ਆ, ਆਹ ਚੀਜ਼ ਇੱਦਾਂ ਕਿਉਂ ਆ, ਇਹਦਾ ਐਫੀਡੇਵਿਟ ਇੱਦਾਂ ਕਿਉਂ ਕਹਿੰਦਾ, ਉਹਦਾ ਐਫੀਡੇਵਿਟ ਇੱਦਾਂ ਕਿਉਂ ਕਹਿੰਦਾ, ਹੈ ਨਾ। ਸੋ ਬੰਦੇ ਨੇ ਜਿਹੜੇ ਹਰੇਕ ਚੀਜ਼ ਆ ਜਿਹੜੀ ਤੁਹਾਡੇ ਡਾਕੂਮੈਂਟ 'ਤੇ ਗਲਤੀ ਆ, ਉਹਦੀ ਵੀ ਜਿਹੜੀ ਸਫਾਈ ਤੁਸੀਂ ਦੇਣੀ ਆ।
ਕਿ ਕਿਉਂ ਇਦਾਂ ਦੀ ਗਲਤੀ ਆ, ਕਿ ਕਿਉਂ ਇਹ ਐਰਰ ਕਿਉਂ ਹੋਈ ਹੈ, ਹਨਾ। ਉੱਤੇ ਵੀ ਜੱਜ ਜਿਹੜਾ ਤੁਹਾਨੂੰ ਕਈ ਵਾਰੀ ਮਾਫ ਕਰ ਦਿੰਦਾ ਜੇ ਤੁਹਾਡੀ ਟੈਕਨੀਕਲ ਮਿਸਟੇਕ ਆ ਜਾਂ ਕੁਛ ਏਦਾਂ ਦਾ ਹੈਗਾ, ਹਨਾ। ਜੀ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਕੋਰਟਾਂ ਦੇ ਵਿੱਚ ਡੈਕਲੇਰੇਸ਼ਨਸ ਦੇ ਵਿੱਚ ਇਹ ਜਿਹੜਾ ਹੈਗਾ, ਇਹ ਕੰਮ ਜਿਹੜਾ ਜ਼ਿਆਦਾ ਜਿਹੜਾ ਡੈਕਲੇਰੇਸ਼ਨ ਦਾ ਜਿਹੜਾ ਤੁਹਾਡਾ ਹੈਗਾ, ਆਪ ਉਹਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਉਹ ਲਿਖੋ, ਆਪਣੇ ਹੱਥੀਂ ਲਿਖੋ ਉਹਨੂੰ, ਫਿਰ ਟਰਾਂਸਲੇਟ ਕਰਾਉਣੀਆਂ ਕਰਾਓ, ਵਿੱਚ ਮਿਡਲ ਮੈਨ ਨੂੰ ਨਾ ਪਵਾਓ। ਸੋ ਇਹ ਚੀਜ਼ ਆ ਜਿਹੜਾ ਹੁਣ ਐਂਡ ਆਫ ਦਾ ਡੇ ਤੁਹਾਡੀ ਤਰੀਕ ਆ। ਹੁਣ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਬਿਆਨ ਹੁਣ ਬੜੇ ਵਧੀਆ ਲਿਖੇ, ਸਾਡੇ ਮੂਹਰੇ ਆ ਕੇ ਬੰਦਾ ਨੂੰ ਸਵਾਲ ਜਵਾਬ ਕਰੀਦਾ, ਸਵਾਲ ਜਵਾਬ ਕੁਛ ਹੈ ਹੀ ਨਹੀਂ, ਹਨਾ। ਜੀ। ਤੇ ਕਾਲੇ ਕਾਨੂੰਨ ਕੀ ਆ, ਇੱਕ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਵਿੱਚ ਕਈ ਵਾਰੀ ਹਾਸੇ ਮਜ਼ਾਕ ਚਲੋ ਦੱਸ ਦਈਦੀਆਂ ਕਿ ਏਦਾਂ ਹੋਇਆ ਏਦਾਂ ਹੋਇਆ। ਕਈ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਤੁਸੀਂ ਕਹਿਣਾ ਕਿ ਯਾਰ ਇਹ ਮੁੱਦੇ ਮਜ਼ਾਕ ਕਰਦੇ ਆ, ਐਕਚੁਅਲੀ ਦੇ ਵਿੱਚ ਹੁੰਦਾ ਬੰਦਾ ਦਾ ਇੱਕ ਦਾ ਸੀਗਾ ਕਿਸਾਨੀ ਮੁੱਦੇ ਦਾ ਨਾ, ਕਿ ਸਾਰਾ ਕੇਸ ਉਹਦਾ ਸੀਗਾ। ਜੀ। ਉਹਨੇ ਲਿਖਿਆ ਕਿ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਉਹਨਾਂ ਨੇ, ਉਹਦੇ ਖਿਲਾਫ ਜਿਹੜਾ ਪ੍ਰੋਟੈਸਟ ਸੀਗਾ ਸਾਰਿਆਂ ਨੂੰ। ਹੁਣ ਜਦੋਂ ਤੁਸੀਂ ਹੈਗਾ 80-90% ਲੋਕਾਂ ਨੂੰ ਪੁੱਛੋ ਕਿ ਜਿਹੜੇ 3 ਕਾਨੂੰਨ ਸੀਗੇ, ਉਹ 3 ਕਾਨੂੰਨ ਸੀਗੇ ਕੀ, ਤਾਂ ਉਹ ਕਹਿੰਦਾ 3 ਕਾਨੂੰਨਾਂ ਦੇ ਨਾਂ ਨਹੀਂ ਪਤਾ। ਹੱਦ ਤੋਂ ਹੱਦ ਬੰਦਾ ਮੋਟੇ ਤੌਰ ਤੇ ਦੱਸ ਦੂਗਾ ਕਿ ਇੱਕ MSP ਦਾ ਸੀਗਾ, ਇੱਕ ਏਦਾਂ ਦਾ ਸੀਗਾ, ਪਰ ਕਾਲੇ ਕਾਨੂੰਨ ਦੇ ਜਿਹੜੇ ਪੂਰਾ ਫੁੱਲ ਨੇਮ ਕੀ ਸੀਗਾ, ਕਿਹੜਾ ਐਕਟ ਸੀਗਾ, ਉਹ ਨਹੀਂ ਪਤਾ। ਹੁਣ ਜਿਹੜਾ ਯਾਰ ਕਿਸਾਨੀ ਦਾ ਕੇਸ ਆ, ਉਹਨੂੰ ਆਪਣਾ ਪੂਰਾ ਬਿੱਲ ਦਾ ਨਾਂ ਨਹੀਂ ਪਤਾ, ਹਨਾ। ਜੱਜ ਕਹੂਗਾ ਯਾਰ ਤੂੰ ਕਿੰਨਾ ਕੁ ਵੱਡਾ ਜਿਹੜਾ ਕ੍ਰਾਂਤੀਕਾਰੀ ਹੈਗਾ ਕਿ ਤੈਨੂੰ ਬਿੱਲਾਂ ਦੇ ਤੈਨੂੰ ਨਾਂ ਨਹੀਂ ਪਤਾ। ਜੀ। ਵਾਪਸ ਤੂੰ ਹਨਾ ਕਿ ਲੋਕਾਂ ਨੂੰ ਤੂੰ ਕਹਿਣਾ ਕਿ ਮੈਂ 100 ਜਣਿਆਂ ਨੂੰ ਜੋੜਨਾ, 100 ਜਣਿਆਂ ਨੂੰ ਕਿੱਦਾਂ ਜੋੜੂੰਗਾ ਜੇ ਤੈਨੂੰ ਇੰਨਾ ਹੀ ਨਹੀਂ ਤੂੰ ਬਾਦਰ ਕੀਤਾ ਕਿ ਜਿਹੜੇ ਕਰਕੇ ਤੂੰ ਪ੍ਰੋਟੈਸਟ ਕਰਦਾ ਤੈਨੂੰ ਬਿੱਲਾਂ ਦਾ ਨਾਂ ਨਹੀਂ ਪਤਾ। ਉਹ ਕਹਿੰਦਾ ਦੱਸੋ ਜੀ ਕੀ ਆ। ਮੈਂ ਕਿਹਾ ਮੈਂ ਕਿਉਂ ਦੱਸੂਗਾ ਭਾਈ, ਮੇਰਾ ਕੰਮ ਪੁੱਛਣਾ ਤੈਨੂੰ, ਹਨਾ। ਕਿੱਦਾਂ ਬੰਦਾ ਕਹਿੰਦਾ ਕਿ ਬਿੱਲਾਂ ਦੇ, ਕਹਿੰਦਾ ਮੈਂ ਜਾ ਕੇ, ਕਹਿੰਦਾ ਮੈਂ ਘਰਦਿਆਂ ਨੂੰ ਵੀ ਫੋਨ ਕੀਤਾ, ਉਹਨਾਂ ਨੂੰ ਵੀ ਨਹੀਂ ਕਹਿੰਦਾ ਪਤਾ ਲੱਗਾ, ਕਹਿੰਦਾ ਮੈਂ ਆਪਣੇ ਦੋਸਤਾਂ ਨੂੰ ਵੀ ਪੁੱਛਿਆ, ਕਹਿੰਦਾ ਉਹਨਾਂ ਨੂੰ ਵੀ ਨਹੀਂ ਕਹਿੰਦਾ ਪਤਾ, ਕਹਿੰਦਾ ਬਿੱਲਾਂ ਦੇ ਕਹਿੰਦਾ ਨਾਂ ਕੀ ਆ। ਤਾਂ ਮੈਂ ਕਿਹਾ ਏਦਾਂ ਕਿੱਦਾਂ, ਮੈਂ ਕਿਹਾ ਤੈਨੂੰ ਬਿੱਲਾਂ ਦੇ ਨਹੀਂ ਨਾਮ ਮਤਲਬ ਹੁਣ ਪਤਾ। ਸੋ ਇਹ ਚੀਜ਼ ਆ ਕਿ ਜਿਹੜੀ ਕੇਸ ਦੀ ਡਿਟੇਲ ਆ ਉਹ ਪਤਾ ਜਿਹੜੀ ਤੁਹਾਨੂੰ ਹੋਣੀ ਜ਼ਰੂਰੀ ਹੈ ਡੈਕਲੇਰੇਸ਼ਨ ਦੇ ਵਿੱਚ। ਇਸ ਲਈ ਆਪਣੀ ਆਪ ਲਿਖੋ, ਜਿੰਨਾ ਪਤਾ ਉਨਾ ਲਿਖੋ, ਨਹੀਂ ਜ਼ਿਆਦਾ ਜਿਹਦਾ ਕੁਛ ਲਿਖਣ ਦੀ ਲੋੜ ਨਹੀਂ, ਜੀ। ਉਨਾ ਤੁਹਾਡੇ ਲਈ ਬੈਟਰ ਆ। ਕਿਉਂਕਿ ਜਿਹੜੀ ਚੀਜ਼ ਨਹੀਂ ਪਤਾ ਉਹਦੇ ਬਾਰੇ ਤੁਹਾਨੂੰ ਲਿਖਣ ਦਾ ਕੋਈ ਫਾਇਦਾ ਨਹੀਂ। ਜੀ। ਸੋ ਬਿਲਕੁਲ ਪੰਜਾਬੀ ਰੇਡੀਓ USA ਨੂੰ ਸੁਣਿਆ ਜ਼ਰੂਰ ਕਰੋ, YouTube ਚੈਨਲ ਵੀ ਸਬਸਕ੍ਰਾਈਬ ਕਰ ਲਓ, ਕਿਉਂਕਿ ਸਵੇਰੇ ਸ਼ਾਮ ਜੋ ਖਬਰਾਂ ਆਉਂਦੀਆਂ, ਕੀ ਕੁਝ ਵਾਪਰਦਾ ਦੁਨੀਆ 'ਚ, ਪੰਜਾਬ 'ਚ, ਉਹ ਜੇ ਤੁਸੀਂ ਸੁਣਦੇ ਰਹੋ ਤਾਂ ਤੁਹਾਡਾ ਜਿਹੜਾ ਕੇਸ ਆ ਉਹਦੇ ਬਾਰੇ ਵੀ ਤੁਹਾਡੀ ਜਿਹੜੀ ਅਪਡੇਟ ਹੁੰਦੀ ਰਹੂਗੀ।